ਤੋਹਫਾ ਆਇਆ ਏ ਕੋਈ, ਮੈਨੂੰ ਪਾਰਸਲ ਮੁੰਡਾ ਦੇ ਕੇ ਗਿਆ। ਮੈਂ ਉਹਨੂੰ ਆਖਿਆ ਵੀ ਕਿੰਨੇ ਪੈਸੇ ਨੇ ਤੇ ਕਿੱਥੋਂ ਆਇਆ ਇਹ ਜੀ, ਇਹ ਉੱਤੇ ਲਿਖੇ ਆ। ਮੈਂ ਆਖਿਆ ਵੀ ਇਹ ਉੱਤੇ ਜੋ ਲਿਖੇ ਆਵੇ, ਮੈਨੂੰ ਤੇ ਕੋਈ ਸਮਝ ਨਹੀਂ ਪਿਆਉਂਦੀ, ਨਪੜ੍ਹ ਬੰਦਾ ਵਾਂ। ਮੈਂ ਕਿਹਾ ਕੋਈ ਕਿੰਨੇ ਪੈਸੇ ਇਹ, ਨਹੀਂ ਉਹ ਪੇ ਹੋ ਗਿਆ। ਪਾਰਸਲ ਕੀ ਆਇਆ, ਡੱਬਾ ਜਿਹੜਾ ਵੇ ਇਹ ਤੇ ਘਿਓ ਦਾ ਸਲਮਾਨ ਬਾਸਮਤੀ ਉੱਤੇ ਲਿਖੇ ਆ। ਲੇਕਿਨ ਜੇ ਘਿਓ ਦੀ ਪੇਟੀ ਆਈ ਹੈ ਮੈਨੂੰ, ਤੇ ਇਹ ਏਡਾ ਭਾਰਾ ਹੈ ਨਹੀਂ, ਹੌਲਾ ਡੱਬਾ। ਬਹਰਹਾਲ ਪਾਰਸਲ ਕੀ ਆਇਆ, ਕਿੱਥੋਂ ਆਇਆ, ਇਹ ਉੱਤੇ ਪੜ੍ਹ ਕੇ ਤੇ ਦੱਸੋ ਹਾਂ ਵੀ ਕਿੱਥੋਂ ਪਾਰਸਲ ਆਇਆ। ਉਹਨੇ ਪੜ੍ਹ ਹੋਣਾ ਵੀ ਮੈਂ ਨਾ ਕੋ ਭਾਵੇਂ ਕਿ ਨਾ ਤੇ ਨਹੀਂ, ਲੇਕਿਨ ਸਮਝ ਨਹੀਂ ਪਈ ਆਉਂਦੀ। ਬਹਰਹਾਲ ਇਹ ਪਾਰਸਲ ਖੋਲ੍ਹਨੇ ਆ ਤੇ ਤੁਹਾਨੂੰ ਵਿਖਾਉਂਦੇ ਆ ਕਿ ਸਾਨੂੰ ਤੋਹਫਾ ਕਿੰਨੇ ਘੱਲਿਆ ਤੇ ਕੀ ਘੱਲਿਆ। ਵਾਹ ਬਈ ਵਾਹ, ਇਹ ਤੇ ਉੱਤੇ ਚਿੱਠੀ ਹੈ ਨਾ, ਇਹ ਉੱਤੇ ਜਿਹੜਾ ਉਹਨਾਂ ਲਿਖ ਕੇ ਘੱਲਿਆ ਵੇ। ਇਹਨੂੰ ਪਾਰਸਲ ਨੂੰ ਖੋਲ੍ਹਨੇ ਆ। ਡੱਬਾ ਘਿਓ ਦਾ, ਲੇਕਿਨ ਏਡਾ ਭਾਰਾ ਨਹੀਂ। ਇਹ ਪੁੱਤਰਾ ਚਿੱਠੀ ਪੜ੍ਹ ਕੇ ਦੱਸੀ ਹਾਂ ਭਲਾ ਹੁਣੇ ਕਿ ਤੇ ਕੀ ਲਿਖਿਆ, ਕਿੰਨੇ ਘੱਲੀ ਹੈ ਚਿੱਠੀ ਤੇ ਕੀ ਪਾਰਸਲ ਆਇਆ। ਤੋਹਫਾ ਆਇਆ ਕੋਈ ਮੈਨੂੰ। ਖੁੱਲ ਜਾ, ਵਡੇਰਾ ਬੰਦਾ ਵਾਂ, ਖੁੱਲਦਾ ਵੀ ਨਹੀਂ। ਲਓ ਜੀ, ਪਾਰਸਲ ਅੱਗੇ ਆਉਂਦੇ ਰਹੇ ਨੇ, ਤੋਹਫੇ ਤਹਿਫ ਆਉਂਦੇ ਰਹੇ ਨੇ। ਕਿਤੇ ਸਰਗੋਧੇ ਵਾਲੇ ਅੰਬ ਘੱਲ ਛੱਡਦੇ ਹਨ, ਕਿਤੇ ਮਲਤਾਨ ਵਾਲੇ ਨਾ ਸਰਗੋਧੇ ਵਾਲੇ ਮਾਲਟੇ ਘੱਲ ਛੱਡਦੇ ਹਨ, ਤੇ ਮਲਤਾਨ ਵਾਲੇ ਅੰਬ ਘੱਲ ਛੱਡਦੇ ਹਨ। ਤੇ ਉਹ ਕਦੇ ਵੀਡੀਓ ਨਹੀਂ ਬਣਾਈ, ਤੇ ਆ ਅੱਜ ਮੈਂ ਵੀਡੀਓ ਬਣਾਉਣਾ ਪਿਆ। ਇਹ ਖੁਸ਼ਬੂ ਤੇ ਕੋਈ ਹੋਰ ਹੀ ਰੋਕਦੀ ਹੈ, ਘਿਓ ਦੀ ਖੁਸ਼ਬੂ ਨਹੀਂ। ਇੱਥੇ ਰੱਖਨੇ ਆ, ਇਹਨੂੰ ਵੀ ਥੱਲੇ ਨਹੀਂ ਸੁੱਟਣਾ। ਸਾਡਾ ਤੋਹਫਾ, ਤੋਹਫੇ ਦੇ ਨਾਲ ਆ ਵੀ ਤੋਹਫਾ ਆਇਆ ਨਾ, ਇਹਨੂੰ ਇੱਥੇ ਥੱਲੇ ਰੱਖਨੇ ਆ ਨਾਲ। ਤੋਹਫੇ ਜੇ ਲੈਣੇ ਹੋਣ ਤੇ ਤੋਹਫੇ ਫਿਰ ਦੇਣੇ ਵੀ ਚਾਹੀਦੇ ਨੇ। ਨਬੀ ਪਾਕ ਦੀ ਸੁੰਨਤ ਹੈ, ਤੋਹਫਾ ਲੈਣਾ ਵੀ ਚਾਹੀਦਾ ਤੇ ਤੋਹਫਾ ਦੇਣਾ ਵੀ ਚਾਹੀਦਾ। ਉਹ ਇੱਕ ਵਾਕਿਆ ਹੁੰਦਾ ਨਾ ਕਿ ਉਹ ਮੰਨਦੇ ਨਹੀਂ ਸਨ ਲੋਕੀ ਕਿ ਇਹ ਨਬੀ ਪਾਕ ਦਾ ਯਾਰ ਹੈ। ਨਬੀ ਪਾਕ ਦਾ ਇੱਕ ਸਹਾਬੀ, ਤੇ ਉਹ ਕੱਦੂ ਲੈ ਕੇ ਜਾਂਦਾ ਸੀ, ਕਾਰੋਬਾਰ ਕਰਦਾ ਸੀ ਨਾ, ਜ਼ਿਮੀਂਦਾਰਾ ਕਰਦਾ ਸੀ, ਤੇ ਉਹਨੇ ਸਬਜ਼ੀਆਂ ਲੈ ਕੇ ਜਾਣੀਆਂ ਕਰਨੀਆਂ, ਤੇ ਹਰ ਵਾਰੀ ਨਬੀ ਪਾਕ ਨੂੰ ਨਾ ਕੱਦੂ ਤੋਹਫੇ ਵਿੱਚ ਦਿੰਦਾ ਸੀ। ਤੇ ਉਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਦੋਂ ਪਤਾ ਲੱਗਾ ਵੀ ਇਹ ਮੁਹੱਬਤ ਨਾਲ ਲੈ ਕੇ ਆਉਂਦਾ, ਤੇ ਫਰਮਾਨ ਲੱਗੇ ਆਪਣੇ ਸਾਹਬਾਂ ਨੂੰ ਕਿ ਇਹਨੂੰ ਕਿਸੇ ਦੱਸ ਛੜਿਆ ਕਿ ਸਾਨੂੰ ਕੱਦੂ ਪਸੰਦ ਨੇ। ਨਬੀ ਪਾਕ ਨੂੰ ਕੱਦੂ ਬੜਾ ਪਸੰਦ ਸੀ, ਤੇ ਫਰਮਾਨ ਲੱਗੇ ਵੀ ਹੁਣ ਜਦੋਂ ਆਏਦਾ ਨਾ ਤੋਹਫਾ ਲੈ ਕੇ, ਤੇ ਅਸਾਂ ਵੀ ਇਹਨੂੰ ਅੱਗੋਂ ਤੋਹਫਾ ਦੇਣਾ। ਫਿਰ ਤੋਹਫਾ ਦਿੱਤਾ। ਕੀ ਦਿੱਤਾ? ਉਹ ਕੱਦੂ ਲੈ ਕੇ ਆਇਆ, ਤੇ ਨਬੀ ਪਾਕ ਨੇ ਅੱਗੋਂ ਖਜੂਰਾਂ ਦੇ ਛੜੀਆਂ। ਤੇ ਲੋਕ ਨਹੀਂ ਸਨ ਮੰਨਦੇ ਵੀ ਕਿੱਥੇ ਨਬੀ ਪਾਕ ਦੀ ਜ਼ਾਤ ਤੇ ਕਿੱਥੇ ਤੂੰ ਕਮਲਾ, ਮਾਜ਼ ਅੱਲਾ ਅਸਤਗਫਿਰੁੱਲਾ। ਲੋਕਾਂ ਇੰਜਾਂ ਦੀਆਂ ਗੱਲਾਂ ਕਰਨੀਆਂ। ਤੇ ਨਬੀ ਪਾਕ ਨੇ ਨਾ ਫਿਰ ਤੋਹਫੇ ਦੇ ਵਿੱਚ ਖਜੂਰਾਂ ਦਿੱਤੀਆਂ। ਉਸ ਖਜੂਰਾਂ ਖਾ ਕੇ ਤੇ ਗਿਟਕਾਂ ਸੁੱਟੀਆਂ ਨਾ। ਮੰਡੀ ਜਾ ਕੇ ਆਵਾਜ਼ ਲਾਈ ਨਾ ਵੀ ਲੋਕੋ ਕੱਦੂ ਲੈ ਲੋ। ਇਹ ਸੈਯਦ ਸ਼ਾਹਦ ਹੁਸੈਨ ਗਰਦੇਜ਼ੀ ਸਾਹਿਬ ਵਾਕਿਆ ਸੁਣਾਉਂਦੇ ਨੇ ਕੱਦੂ ਸ਼ਰੀਫ ਵਾਲਾ। ਤੁਸੀਂ ਕਿਤੇ YouTube 'ਚ ਸਰਚ ਕਰੋਗੇ ਨਾ ਤੇ ਉਹਨਾਂ ਦਾ ਇਹ ਬਿਆਨ ਨਿਕਲ ਆਏਗਾ। ਉਹ ਤੇ ਮਾਸ਼ਾਅੱਲਾ ਸਵਾਦ ਹੀ ਬੜਾ ਆਉਂਦਾ ਨਾ ਸੁਣਨ ਦਾ। ਬਹਰਹਾਲ ਉਹ ਨਾ ਜਨਾਬ ਕੱਦੂ ਲੈ ਕੇ ਜਦੋਂ ਮੰਡੀ ਵੇਚਣ ਗਿਆ, ਉਹਨੇ ਫਿਰ ਉਹ ਗਿਟਕਾਂ ਜਿਹੜੀਆਂ ਹਨ ਨਾ, ਖਜੂਰਾਂ ਖਾ ਕੇ ਤੇ ਗਿਟਕਾਂ ਸਾਂਭੀਆਂ ਸਨ, ਉਹ ਲੈ ਕੇ ਤੇ ਉਹਨੇ ਜੇਬ 'ਚ ਪਾ ਲਈਆਂ। ਲੋਕਾਂ ਨੂੰ ਆਖੇ ਕੱਦੂ ਲੈ ਲੋ, ਕੱਦੂ ਲੈ ਲੋ। ਲੇਕਿਨ ਜਦੋਂ ਲੋਕ ਇਕੱਠੇ ਹੋਣ ਤੇ ਆਖੇ ਲੋਕੋ ਨਬੀ ਮੇਰਾ ਯਾਰ ਹੈ, ਮੈਂ ਨਬੀ ਦਾ ਯਾਰ ਹਾਂ, ਮੇਰੀ ਨਬੀ ਪਾਕ ਨਾਲ ਯਾਰੀ ਲੱਗ ਗਈ ਹੈ। ਤੇ ਲੋਕੀ ਆਖਣ ਕੋਈ ਗੱਲ ਕਰਨ ਵਾਲੀ ਘਰ, ਕਿਤੇ ਤੂੰ ਕਿਤੇ ਨਬੀ ਦੀ ਜ਼ਾਤ। ਫਿਰ ਉਹ ਖਜੂਰਾਂ ਜਿਹੜੀਆਂ ਖਾਧੀਆਂ ਹਨ ਉਹ ਗਿਟਕਾਂ ਕੱਢ ਕੇ ਵਹਾਣੀਆਂ ਤੇ ਆਖਣਾ ਇਹ ਵੇਖੋ ਸਬੂਤ ਹੈ, ਖਜੂਰਾਂ ਮੈਨੂੰ ਨਬੀ ਪਾਕ ਨੇ ਦਿੱਤੀਆਂ ਸੱਲੱਲਾਹੁ ਅਲੈਹਿ ਵਸੱਲਮ। ਤੇ ਉਹ ਗੱਲ ਇਹ ਵੀ ਫਿਰ ਨਬੀ ਪਾਕ ਨੇ ਫਰਮਾਇਆ ਵੀ ਤੋਹਫਾ ਲੈਣਾ ਵੀ ਚਾਹੀਦਾ ਹੈ ਤੇ ਤੋਹਫਾ ਦੇਣਾ ਵੀ ਚਾਹੀਦਾ। ਇਹਦੇ ਨਾਲ ਮੁਹੱਬਤਾਂ ਵੱਧਦੀਆਂ ਨੇ। ਜਿਵੇਂ ਦਾਵਤ ਕਰੀਦੀ ਹੈ ਇੱਕ ਦੂਜੇ ਦੀ, ਮੁਹੱਬਤਾਂ ਵੱਧਦੀਆਂ ਨੇ, ਕੁਰਬਤਾਂ ਵੱਧਦੀਆਂ ਨੇ। ਇਹ ਤੋਹਫਾ ਸਾਨੂੰ ਲੈ ਬਈ, ਇਧਰੋਂ ਖੋਲਿਆ ਤੇ ਆਹ ਤੇ ਤਮਾਕੂ ਨਿਕਲ ਆਇਆ। ਬੱਲੇ 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 ਬੱਲੇ, ਵਾਹ ਬਈ ਵਾਹ। ਇਹ ਤਮਾਕੂ ਦੀ ਕਿਆ ਬਾਤ ਹੈ, ਰੰਗਤ ਹੀ ਬੜੀ ਸੋਹਣੀ ਹੈ। ਤੇ ਇਹ ਮੁਹੰਮਦ ਅਹਿਮਦ ਕੀ ਉੱਤੇ ਲਿਖਿਆ, ਕਿੱਥੋਂ ਆਇਆ ਵਾਲਾ ਇਹ ਤੋਹਫਾ? ਕਿੱਥੋਂ ਆਇਆ ਤਮਾਕੂ ਵਾਲਾ? ਬਹਾਵਲਪੁਰ ਤੋਂ ਆਇਆ। ਅੱਛਾ ਅੱਛਾ, ਇਹ ਉੱਤੇ ਚਿਸ਼ਤੀਆਂ ਲਿਖਿਆ। ਲਓ ਜੀ, ਅਨਵਾਰ ਸ਼ਫੀਕ ਕੰਬੋ। ਬੱਲੇ 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 ਬੱਲੇ, ਇਹ ਤੇ ਡਾਰਾਂ ਵਾਲੇ ਦੇ ਨੇ ਸਾਡੇ ਸ਼ਫੀਕ ਕੰਬੋ ਸਾਹਿਬ, ਭਾਈ ਅਨਵਾਰ ਸਾਹਿਬ। ਮੇਰਾ ਉੱਥੇ ਬੜਾ ਆਉਣ ਜਾਣ ਹੈ। ਐਚ ਦੱਸਿਆ ਛੋਟੇ ਨੇ ਬਹਾਵਲ ਨਗਰ ਤੋਂ ਭਾਈ। ਵਾਹ, ਅੱਛਾ ਅੱਛਾ,
ਠੀਕ ਹੈ। ਆ ਪਿੱਛੇ ਜੇ ਮੇਰੇ ਕੋਲ ਆਏ ਵੀ ਸਨ, ਮੈਂ ਵੀ ਜਾਂਦਾ ਰਹਿਣਾ ਜਦੋਂ 165 ਮੁਰਾਦ ਬਸਰਾਵਾਂ ਵੱਲ ਜਾਈਦਾ ਨਾ, ਚੌਰੀ ਅਫਜ਼ਲ ਬਸਰਾ ਸਾਹਿਬ ਵੱਲ, ਭਾਈ ਬਿਲਾਲ ਬਸਰਾ ਸਾਹਿਬ ਵੱਲ, ਹਾਸਲਪੁਰ ਦੇ ਇਲਾਕੇ 'ਚ ਨੇ ਉਹ 165 ਮੁਰਾਦ। ਤੇ ਫਿਰ ਮੈਂ ਜਾਣਾ ਵਾ ਉਹਨਾਂ ਦੇ ਨਾਲ ਚੌਰੀ ਸ਼ਫੀਕ ਕੰਬੋ ਸਾਹਿਬ ਦੇ ਕੋਲ। ਭਾਈ ਅਨਵਾਰ ਕੰਬੋ ਸਾਹਿਬ ਜਿਹੜੇ ਨੇ ਉਹ ਸ਼ਫੀਕ ਕੰਬੋ ਸਾਹਿਬ ਦੇ ਸਾਹਿਬਜ਼ਾਦੇ ਨੇ। ਤੇ ਇਹ ਬਈ ਉਹਨਾਂ ਤੋਹਫਾ ਘੱਲਿਆ ਤੰਬਾਕੂ ਦਾ ਪੇਟੀ ਭਰ ਕੇ। ਬਈ ਬੜੀ ਬੜੀ ਮਿਹਰਬਾਨੀ, ਬਹੁਤ ਤੁਹਾਡਾ ਸ਼ੁਕਰੀਆ। ਤੇ ਇਹ ਜਨਾਬ ਤੁਹਾਡਾ ਤੋਹਫਾ ਕਬੂਲ ਹੈ। ਹੁਣ ਸਿਆਲਕੋਟ ਦੀ ਸਗਾਤ ਸਾਡੇ ਕੋਲ ਤੇ ਚਾਵਲ ਹੀ ਨੇ ਸਿਆਲਕੋਟ ਦੇ, ਜਾਂ ਬੈਟ ਨੇ, ਹਾਕੀਆਂ ਨੇ, ਜੈਕਟਾਂ ਨੇ, ਹੈਂ। ਤੇ ਸਿਆਲਕੋਟ ਦੀਆਂ ਵੀ ਸਗਾਤਾਂ ਤੋਹਫੇ ਸਾਡੇ ਕੋਲ ਹੈ ਨੇ, ਜਾਂ ਸਾਡੇ ਕੋਲ ਆਪਣੇ ਹਵਾਈ ਜਹਾਜ਼ ਨੇ, ਏਅਰਪੋਰਟ ਵੀ ਹੈ। ਤੇ ਹੁਣ ਤੁਹਾਨੂੰ ਕਿਹੜਾ ਤੋਹਫਾ ਚਾਹੀਦਾ, ਅਸੀਂ ਤੁਹਾਨੂੰ ਤੋਹਫੇ ਵਿੱਚ ਕੀ ਦਈਏ। ਬਾਕੀ ਬੜੀ ਬੜੀ ਮਿਹਰਬਾਨੀ। ਤੇ ਆ ਹੁਣ ਮਾਲਟੇ ਤੇ ਜਾਂ ਅੰਬਾਂ ਦਾ ਸੀਜ਼ਨ ਸ਼ੁਰੂ ਹੋ ਗਿਆ, ਹੁਣ ਅੰਬ ਨਾ ਘੱਲਣ ਲੱਗ ਪਿਓ। ਅਜੇ ਮਈ ਦੀ ਅੱਜ 6 ਤਰੀਕ ਹੋਈ ਏ, ਸਨ 2026 ਏ, ਦਿਨ ਅੱਜ ਬੁੱਧ ਦਾ ਹੈ। ਤੇ ਪਿਛਲਾ ਟਾਈਮ ਹੋ ਗਿਆ 6 ਵੱਜ ਗਏ ਨੇ ਸ਼ਾਮ ਦੇ। ਤੇ ਬੜੀ ਬੜੀ ਮਿਹਰਬਾਨੀ ਚੌਰੀ ਸ਼ਫੀਕ ਕੰਬੋ ਸਾਹਿਬ, ਭਾਈ ਅਨਵਾਰ ਕੰਬੋ ਸਾਹਿਬ, ਤੁਹਾਡੀ ਫੈਮਿਲੀ ਖਾਨਦਾਨ ਵਾਸਤੇ ਬੜੀਆਂ ਦੁਆਵਾਂ ਨੇ। ਤੇ ਮੈਂ ਮੰਗਿਆ ਭਾਵੇਂ ਤੋਹਫਾ ਨਹੀਂ ਸੀ, ਤੁਹਾਂ ਮੈਨੂੰ ਤੋਹਫਾ ਦਿੱਤਾ ਤੇ ਤੁਹਾਡੀ ਬੜੀ ਮਿਹਰਬਾਨੀ, ਤੁਹਾਡਾ ਤੋਹਫਾ ਵਸੂਲ ਹੋ ਗਿਆ। ਇਹ ਨਾਲ ਜਦੋਂ ਅਸੀਂ ਚਿਲਮ ਪਾਵਾਂ ਕਰਾਂਗੇ ਤਵਾਰ ਵਾਲੇ ਦਿਨ, ਮਹਿਮਾਨ ਖਾਨੇ ਸਾਡੇ ਪ੍ਰਾਹੁਣੇ ਆਉਂਦੇ ਨੇ, ਉਹ ਪੁੱਛਣ ਦੇ ਤੇ ਸਹੀ ਨਾ ਕਿ ਕਿੱਥੋਂ ਆਇਆ ਤੋਹਫਾ, ਤੇ ਫਿਰ ਉਹਨਾਂ ਨੂੰ ਦੱਸਾਂਗੇ ਵੀ ਡਾਰਾਂ ਵਾਲਿਓ ਸਾਨੂੰ ਇਹ ਤੋਹਫਾ ਆਇਆ, ਚੌਰੀ ਸ਼ਫੀਕ ਕੰਬੋ ਸਾਹਿਬ, ਭਾਈ ਅਨਵਾਰ ਕੰਬੋ ਸਾਹਿਬ ਨੇ ਦਿੱਤਾ। ਬੜੀ ਬੜੀ ਮਿਹਰਬਾਨੀ ਜੀ। ਅੱਲਾਹ ਪਾਕ ਤੁਹਾਨੂੰ ਆਪਣੀ ਹਿਫਜ਼ੋ ਮਾਨ ਦੇ ਵਿੱਚ ਰੱਖੇ। ਜਜ਼ਾਕ ਅੱਲਾ ਜੀ, ਬਹੁਤ ਸ਼ੁਕਰੀਆ।